ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਐਂਡ ਵਾਲੇ ਸੈਗਮੈਂਟ ਵਿੱਚ ਆਪਾਂ ਆਪਣੇ ਦਰਸ਼ਕਾਂ ਦੀ ਈਮੇਲ ਤੇ ਮੈਸੇਜ ਲਵਾਂਗੇ, ਜਿਹੜੇ ਲਾਈਵ ਫੇਸਬੁੱਕ ਮੈਸੇਜ ਨੇ ਉਹਨਾਂ ਬਾਰੇ ਆਪਾਂ ਗੱਲਬਾਤ ਕਰਾਂਗੇ। ਜਿਸ ਤਰ੍ਹਾਂ ਕਿ ਆਪਾਂ 2 ਇਸ਼ੂ ਡਿਸਕਸ ਕੀਤੇ ਨੇ ਉਹਨਾਂ ਬਾਰੇ ਉਹਨਾਂ ਦੇ ਕਮੈਂਟ ਆਏ ਹੋਣਗੇ। ਜੀ ਡਾਕਟਰ ਸਾਹਿਬ ਕੀ ਕਹਿੰਦੇ ਸਾਡੇ ਵੀਅਰਸ? ਵੀਰ ਕਸ਼ਮੀਰ ਵਿਰਕ ਲਿਖਦੇ ਨੇ, ਡਾਕਟਰ ਸਾਹਿਬ ਤੁਹਾਨੂੰ ਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। 5 ਵਾਰ ਉਹਨਾਂ ਨੇ ਖਾਲਿਸਤਾਨ ਜ਼ਿੰਦਾਬਾਦ 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 ਲਿਖਿਆ ਜੀ। ਵੀਰ ਅਮਨਜੀਤ ਸਿੰਘ ਇਹਨਾਂ ਨੇ ਬਹੁਤ ਵਧੀਆ ਜਿਹੜਾ ਲਿਖਿਆ ਜੀ। ਇਹ ਕਹਿੰਦੇ ਨੇ ਇਹ ਸਭ ਲੋਕ ਮਿਟ ਜਾਣਗੇ ਪਰ ਉਸ ਖੁਦਾ ਅੱਲਾ ਵਾਹਿਗੁਰੂ ਜੀ ਨਹੀਂ ਮਿਟ ਸਕਦੇ। ਫਿਕਰ ਨਾ ਕਰੋ, ਇਹ ਤਾਂ ਉਸ ਦੀ ਦਰਗਾਹ ਵਿੱਚ ਰੇਤ ਦੇ ਜ਼ਰੇ ਵੀ ਨਹੀਂ, ਉਹਦੀ ਮਹਿਫਲ ਵਿੱਚ ਤਾਂ ਸੂਰਜ ਵੀ ਇੱਕ ਰਾਤ ਦਾ ਜ਼ਰਾ ਹੈ। ਇਹ ਕੀ ਚੀਜ਼ ਹੈ? ਇਹ ਸਾਰੇ ਜਿਹਦੇ ਰੱਬ ਦੇ ਸ਼ਰੀਕ ਬਣਦੇ ਫਿਰਦੇ ਨੇ ਸਭ ਮਿਟ ਜਾਣਗੇ। ਹੁਣ ਇਹ ਮੈਸੇਂਜਰ ਆਫ ਗॉड ਬਣਿਆ ਹੋਇਆ ਸੀ, ਰਾਮ ਰਹੀਮ ਸਭ ਕੁਝ ਬਣਿਆ ਸੀ, ਲੇਕਿਨ ਇੱਕ ਕ੍ਰਿਮੀਨਲ, ਰੇਪਿਸਟ, ਮਰਡਰਰ ਔਰ ਇਸ ਵੇਲੇ ਜੋ ਵੀ ਉਸ ਦੇ ਲਈ ਕਿਹਾ ਜਾਏ ਉਹ ਵੀ ਥੋੜਾ ਔਰ ਇਹ ਹੈ ਜਦੋਂ ਕਿ ਸਭ ਕੁਝ ਖੁੱਲ ਜਾਂਦਾ ਹੈ, ਪਾਜ ਮਲਮਾ ਲੈ ਜਾਏਗਾ। ਸਾਰਾ ਜੋ ਬਣਾਇਆ ਸੀ ਏਜੰਸੀਆਂ ਨੇ ਸ਼ਿੰਗਾਰ ਕੇ ਉਹ ਖੁੱਲ ਗਿਆ ਸਾਰਾ ਪਾਜ ਮਲਮਾ ਜੀ। ਵੀਰ ਕੁਲਦੀਪ ਸਿੰਘ ਖੰਭ, ਹਰਦੇਵ ਕੌਰ, ਮੇਘਰਾਜ ਸਿੰਘ, ਅਮਰਜੀਤ ਬਾਜਵਾ, ਸ਼ਿੰਦਾ ਜੋਸਨ, ਗੁਰਜੰਟ ਸਿੰਘ, ਹਰਜਿੰਦਰ ਸਿੰਘ ਵੜੈਚ, ਪਰਮਿੰਦਰ ਰਾਲ, ਹਰਭਜਨ ਸਿੰਘ, ਸਤਨਾਮ ਉੱਪਲ, ਗੁਰਪ੍ਰੀਤ ਸਿੰਘ, ਜਤਿੰਦਰ ਸਿੰਘ, ਸਿੱਧੂ ਅਵਤਾਰ, ਫਿਰ ਜਤਿੰਦਰ ਸਿੰਘ, ਜਗਰੂਪ ਸਿੰਘ ਟਾਂਡੀ, ਇਕਬਾਲ ਸਿੰਘ ਸੀਰਾ, ਰਜਿੰਦਰ ਜਵੰਦਾ, ਦਵਿੰਦਰ ਸਿੰਘ, ਇਹਨਾਂ ਸਾਰਿਆਂ ਨੇ ਕੰਪਲੀਮੈਂਟਰੀ ਕਮੈਂਟ ਵੀ ਲਿਖੇ ਨੇ, ਫਤਿਹ ਵੀ ਬੁਲਾਈ ਹੈ ਔਰ ਬਹੁਤ ਸਾਰਿਆਂ ਨੇ ਇਸ ਗੱਲ ਤੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ ਕਿ ਇਸ ਵੇਲੇ ਲਾਈਵ 200 ਤੋਂ ਜ਼ਿਆਦਾ ਨਾਲ ਦੇਖ ਰਹੇ ਨੇ। ਵੈਸੇ ਜਿਹੜੇ ਵਿਊਅਰਸ ਸਾਡੇ ਨੇ ਉਹ 3000 ਦੇ ਨੇੜੇ ਤੇੜੇ ਨੇ। ਔਰ ਕੁਝ ਕਮੈਂਟ ਨਵਾਜ਼ ਚੌਧਰੀ, ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, I love your program and I am following since 2014. I really enjoy your informative point. I pray for Khalistan and people of Khalistan. Khalistan Zindabad. ਬਹੁਤ ਸ਼ੁਕਰੀਆ ਚੌਧਰੀ ਸਾਹਿਬ। ਸਾਨੂੰ ਇਸ ਗੱਲ ਦਾ ਫਖਰ ਵੀ ਹੈ ਔਰ ਖੁਸ਼ੀ ਵੀ ਹੈ ਕਿ ਅਸੀਂ TV 84 ਦੇ ਮਾਧਿਅਮ ਰਾਹੀਂ ਆਪਣੇ ਪਾਕਿਸਤਾਨੀ ਭਰਾਵਾਂ ਭੈਣਾਂ ਦੇ ਨਾਲ ਵੀ ਇੱਕ ਰਾਬਤਾ ਬਣਾਇਆ ਹੈ। ਉਹਨਾਂ ਤੋਂ ਸਾਨੂੰ ਇਨਪੁਟ ਵੀ ਮਿਲਦੀ ਹੈ ਔਰ ਉਹਨਾਂ ਦੀ ਐਡਮੀਰੇਸ਼ਨ ਜਿਹੜੀ ਹੈ ਸਾਨੂੰ ਹੌਸਲਾ ਵੀ ਦਿੰਦੀ ਹੈ। ਔਰ ਉਹਦੇ 'ਚ ਅਸੀਂ ਸਿਰਫ ਪੋਲੀਟੀਕਲੀ ਨਹੀਂ, ਮੈਂ ਸਮਝਦਾ ਵੀ ਬਹੁਤ ਵਾਰ ਜਿਹੜੇ ਇਤਿਹਾਸ ਦੇ ਸਾਂਝੇ ਨੁਕਤੇ ਵੀ ਨੇ, ਟਕਰਾਅ ਵਾਲੇ ਨੁਕਤੇ ਵੀ ਨੇ, ਉਹਨਾਂ ਨੂੰ ਇਮਾਨਦਾਰੀ ਦੇ ਨਾਲ ਡਿਸਕਸ ਕਰਨਾ ਅਲਟੀਮੇਟਲੀ ਖਾਲਿਸਤਾਨ ਪਾਕਿਸਤਾਨ ਹਮਸਾਏ ਮੁਲਕ ਹੋਣਗੇ ਭਵਿੱਖ ਦੇ। ਔਰ ਅੱਜ ਵੀ ਜਿਵੇਂ ਮੈਂ ਹਮੇਸ਼ਾ ਕਹਿੰਦਾ ਵੀ ਸਾਡਾ ਮੱਕਾ, ਮਦੀਨਾ, ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਸਾਡੀ ਤਹਿਜ਼ੀਬ ਦੀ ਸਾਂਝ, ਬੋਲੀ ਦੀ ਸਾਂਝ, ਹਰ ਚੀਜ਼ ਦੀ ਸਾਂਝ, ਜਿੰਨੇ ਜਿਹੋ ਜਿਹੇ ਗੁਣ ਨੇ ਉਹ ਜਿਹੇ ਔਗਣ ਵੀ ਪੰਜਾਂ ਦਰਿਆਵਾਂ ਦੇ ਪਾਣੀਆਂ ਦੀ ਜਿਹੜੀ ਉਹ ਹੈ ਉਸ ਸਾਰੇ ਦੇ ਨਾਲ। ਔਰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਪਾਕਿਸਤਾਨੀ ਵੀਰ ਭੈਣਾਂ ਸਾਨੂੰ ਲਿਖਦੇ ਨੇ। ਬੇਅੰਤ ਸਿੰਘ ਖਾਲਿਸਤਾਨੀ, ਖਾਲਿਸਤਾਨ ਜ਼ਿੰਦਾਬਾਦ, ਜਬਾਰ ਅਹਿਮਦ, ਫਰੀ ਕਸ਼ਮੀਰ, ਫਰੀ ਖਾਲਿਸਤਾਨ, ਮਲਕ ਬਲਾਲ, ਅੱਲਾ ਖੈਰ ਕਰੇ ਕਿ ਕਦੇ ਵੀ ਨਿਊਕਲੀਅਰ ਪਾਵਰ ਤੱਕ ਗੱਲ ਨਾ ਜਾਵੇ। ਬਿਲਕੁਲ ਠੀਕ, ਅਸੀਂ ਸਮਝਦੇ ਹਾਂ ਵੀ ਇਹ ਤਾਂ ਕੋਈ ਜਿੱਤ ਹਾਰ ਨਹੀਂ, ਤਾਂ ਤਬਾਹੀ ਦਾ ਨਾਂ ਹੈ। ਔਰ ਇਸ ਲਈ ਹਰ ਉਹ ਪੋਸੀਬਲ ਤਰੀਕਾ ਇਸ ਤੋਂ ਪਹਿਲਾਂ ਕਿ ਬਿਲਕੁਲ ਕੋਈ ਖੇਡ ਜਿਹੜੀ ਹੈ ਉਹ ਖਤਮ ਹੋਣ ਤੱਕ ਜਾਏ। ਔਰ ਇਹ ਇੱਕ ਇਨਸਾਨੀ ਤੌਰ ਤੇ ਪਰ ਸਾਨੂੰ ਇਸ ਗੱਲ ਦਾ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਕਿ ਜੇ ਇਹਨਾਂ ਦੀ ਜ਼ਹਿਨੀਅਤ ਅਖੰਡ ਭਾਰਤ ਦੇ ਥੱਲੇ ਇਹਨਾਂ ਨੇ ਅਖੀਰ ਤੱਕ ਜਾਣਾ ਹੈ ਤੇ ਜੇ ਪਾਕਿਸਤਾਨ ਦੀ ਹੋਂਦ ਹੀ ਮਿਟਣ ਤੇ ਆ ਜਾਂਦੀ ਹੈ ਤੇ ਫਿਰ ਜਿਵੇਂ ਕਹਿੰਦੇ ਨੇ ਮਰਦਾ ਕੀ ਨਹੀਂ ਕਰਦਾ। ਸੋ ਅਸੀਂ ਉਸ ਸਿਚੁਏਸ਼ਨ ਨੂੰ ਹੀ ਇਹ ਅਮਰੀਕਨ ਲਾਅ ਮੇਕਰਸ, ਓਪੀਨੀਅਨ ਮੇਕਰਸ, ਡਿਸੀਜਨ ਮੇਕਰਸ ਨੂੰ ਦੱਸਦੇ ਹੈ ਕਿ ਭਾਈ ਇਹਦਾ ਸੋਲੂਸ਼ਨ ਵੀ ਹੈ, ਇਹਦਾ ਤੋੜ ਵੀ ਹੈ। ਔਰ ਇਹਦਾ ਤੋੜ ਬਫਰ ਸਟੇਟ ਖਾਲਿਸਤਾਨ ਹੈ ਜੀ। ਮਲਕ ਬਿਲਾਲ ਜਿਹਨੇ ਵੀ ਜਿਹੜਾ ਲਿਖਿਆ ਔਰ ਮੈਂ ਹੁਣ ਦੇਖ ਰਿਹਾ ਕਿ ਵੀ ਟਾਈਮ ਹੋ ਗਿਆ, ਹੁਣ ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨੂੰ ਦੱਸ ਦਿਓ। ਕੁਦਰਤੀ ਅਸੀਂ ਕਿਉਂਕਿ ਸ਼ੁੱਕਰਵਾਰ ਦੇ ਪ੍ਰੋਗਰਾਮ 'ਚ ਅਸੀਂ ਬਾਬਾ ਫਰੀਦ ਜੀ ਦੀ ਬਾਣੀ, ਉਹਨਾਂ ਦੇ ਕਲਾਮ ਨੂੰ ਵਿਚਾਰ ਅਧੀਨ ਲਿਆਂਦੇ ਔਰ ਅੱਜ ਬੇਸ਼ੱਕ ਆਮ ਤੌਰ ਤੇ ਅਸੀਂ ਉਹਨਾਂ ਦੇ 3 ਸ਼ਲੋਕ ਡਿਸਕਸ ਕਰਦੇ, ਪਰ ਅੱਜ ਕਿਉਂਕਿ 2 ਸ਼ਲੋਕ ਗੁਰੂ ਅਰਜਨ ਸਾਹਿਬ ਨੇ ਜਿਹੜੇ ਕਿ ਬਾਬਾ ਫਰੀਦ ਨੂੰ ਹੀ ਸਮਰਪਿਤ ਕਰਕੇ ਲਿਖੇ, ਭਾਵੇਂ ਮਹੱਲਾ 5ਵਾਂ ਰਚਨਾ ਗੁਰੂ ਅਰਜਨ ਸਾਹਿਬ ਦੀ ਹੈ ਪਰ ਇਹ ਫਰੀਦ ਜੀ ਦੇ ਕੁੱਲ ਸ਼ਲੋਕਾਂ ਦੇ ਵਿੱਚ ਹੀ ਕਾਊਂਟ ਹੁੰਦੇ ਨੇ ਤੇ ਉਹਨਾਂ ਦਾ ਹੀ ਹੈ। ਸੋ ਇਸ ਲਈ
ਮੈਂ ਥੋੜਾ ਜਿਹਾ ਟਾਈਮ ਇਹਦੇ ਚ ਜ਼ਿਆਦਾ ਲੈਣਾ ਚਾਹੁੰਦਾ ਜੀ। ਜਿਵੇਂ ਬਾਣੀ ਦਾ ਸ਼ਲੋਕ ਬਾਬਾ ਫਰੀਦ ਜੀ ਉਹ ਕਿ ਹੈ, ਫਰੀਦਾ ਪੰਖ ਪਰੌਣੀ ਦੁਨੀ ਸੁਹਾਵਾ ਬਾਗ, ਨੌਬਤ ਵੱਜੀ ਸੁਬਾ ਸਿਉ ਚੱਲਣ ਕਾ ਕਰ ਸਾਜ। ਹੁਣ ਬਹੁਤ ਵਾਰ ਜਦੋਂ ਸਾਡੇ ਬਜ਼ੁਰਗ ਵੀ ਕਈ ਵਾਰ ਗੱਲ ਕਰਨੀ ਉਹਨਾਂ ਨੇ ਕਹਿਣਾ ਵੀ ਦੁਨੀਆ ਕੀ ਹੈ, ਇਹ ਤਾਂ ਇਵੇਂ ਹੀ ਹੈ ਜਿਵੇਂ ਪੰਖੀ ਜਿਹੜੇ ਨੇ ਪੰਖੀ ਉਹ ਆਲਣੇ ਚਾਹੁੰਦੇ ਨੇ, ਤੇ ਇਵੇਂ ਹੀ ਕਈਆਂ ਨੇ, ਇੱਕ ਜਲੰਧਰ ਚ ਅੱਛਾ ਸਾਡੇ ਮਿੱਤਰ ਪਰਿਵਾਰ ਸੀ, ਉਹਨਾਂ ਨੇ ਘਰ ਦਾ ਨਾਂ ਹੀ ਰਹਿਣ ਬਸੇਰਾ ਰੱਖਿਆ ਸੀ। ਹੁਣ ਹੈ ਤਾਂ ਰਹਿਣ ਬਸੇਰਾ, ਅਸੀਂ ਵੀ ਜਿਹੜੇ ਲੋਕ ਕੰਮਾਂ ਤੇ ਜਾਂਦੇ ਨੇ, ਸਵੇਰੇ ਨਿਕਲੇ ਰਾਤ ਨੂੰ ਆਏ, ਔਰ ਜਿਵੇਂ ਕੱਲ ਸ਼ਲੋਕ ਸੀ ਕਿ ਬਈ ਅਲਟੀਮੇਟਲੀ 6 ਫੁੱਟ ਥਾਂ 'ਚ ਹੀ ਸੌਣਾ, ਮਹਿਲ ਮਾੜੀ ਜਿੰਨਾ ਮਰਜ਼ੀ ਵੱਡੇ ਕਮਰੇ ਔਰ ਦੂਜੇ ਬਣਾ ਲਓ, 19 ਥਾਂ ਤੇ ਸੌਣਾ, ਖੀਰ ਵੀ 19 ਥਾਂ ਹੀ ਹੋਣੀ ਜੀ। ਔਰ ਇੱਥੇ ਵੀ ਬਾਬਾ ਫਰੀਦ ਬਾਰ-ਬਾਰ ਇਹ ਯਾਦ ਕਰਵਾਉਂਦੇ ਨੇ ਕਿ ਜਿਵੇਂ ਪੰਖੀ ਪ੍ਰਾਹੁਣੇ ਹੁੰਦੇ ਨੇ ਕਿ ਵੀ ਉਹ ਆਉਂਦੇ ਨੇ ਸ਼ਾਮ ਨੂੰ, ਸਵੇਰੇ ਚਲੇ ਜਾਂਦੇ ਨੇ, ਦੁਨੀ ਸੁਹਾਵਾ ਬਾਗ, ਇਵੇਂ ਹੀ ਦੁਨੀਆ ਉਸ ਬਾਗ ਵਾਂਗ ਹੈ। ਨੌਬਤ ਵੱਜੀ ਸੁਬਾ ਸਿਉ ਚੱਲਣ ਕਾ ਕਰ ਸਾਜ, ਕਿਉਂਕਿ ਹੁਣ ਤਾਂ ਘੜੀਆਂ ਆ ਗਈਆਂ ਮਿੰਟਾਂ ਸਕਿੰਟਾਂ ਵਾਲੀਆਂ। ਜਦੋਂ ਬਾਬਾ ਫਰੀਦ ਹੋਏ ਨੇ ਲਗਭਗ 800 ਸਾਲ ਪਹਿਲਾਂ ਜੀ, ਉਦੋਂ ਵੀ ਕੋਈ ਚੀਜ਼ ਜਿਹੜੇ ਲੋਕ ਕੰਮਕਾਰ ਕਰਦੇ ਸੀ, ਉਦੋਂ ਧੌਂਸਾ ਵੱਜਣਾ, ਜਿਹਨੂੰ ਨੌਬਤ ਕਿਹਾ ਜਾਂਦਾ, ਜਦੋਂ ਧੌਂਸਾ ਵੱਜਦਾ ਸੀ ਸੋ ਆਪਣੇ ਕੰਮਾਂ ਤੇ ਲੋਕ ਤੁਰ ਜਾਂਦੇ ਸੀ ਕਿ ਭਾਈ ਸਵੇਰ ਹੋ ਗਈ ਜੀ। ਔਰ ਉਹ ਉਹਨਾਂ ਨੇ ਕਿਹਾ ਵੀ ਇਸੇ ਤਰ੍ਹਾਂ ਜਦੋਂ ਇਹ ਅਖੀਰਲਾ ਧੌਂਸਾ ਵੱਜਿਆ, ਮੌਤ ਦਾ ਆ ਗਿਆ, ਤੇ ਤੁਰ ਜਾਣਾ ਹੈ। ਜਿਵੇਂ ਪੰਛੀਆਂ ਦੇ ਆਲਣੇ ਵਾਂਗ ਸਾਡਾ ਰਹਿਣ ਬਸੇਰਾ, ਇਵੇਂ ਹੀ ਇਹ ਦੁਨੀਆ ਉਹ ਜਿਹਾ ਬਾਗ ਹੈ, ਜਦੋਂ ਚੱਲਣ ਦਾ ਧੌਂਸਾ ਵੱਜਿਆ ਉਦੋਂ ਚੱਲਣ ਕਾ ਕਰ ਸਾਜ। ਫਿਰ ਉਹ ਆਪਣਾ ਹੁਣ ਤੂੰ ਚੱਲਣ ਦਾ ਸਮਾਨ ਕਰ ਵੀ ਕਦੋਂ ਧੌਂਸਾ ਵੱਜਣਾ ਜੀ। ਫਰੀਦਾ ਅਗਲਾ ਸ਼ਲੋਕ ਹੈ, ਫਰੀਦਾ ਰਾਤ ਕਥੂਰੀ ਵੰਡੀ ਹੈ, ਸੁੱਤਿਆਂ ਮਿਲੈ ਨਾ ਪਾਓ, ਜਿਨ੍ਹਾਂ ਨੈਣ ਨਿੰਦਰਾਵਲੇ ਤਿਨਾ ਮਿਲਣ ਕੋ ਆਓ। ਕਸਤੂਰੀ ਨੂੰ ਕਹਿੰਦੇ ਨੇ, ਕਸਤੂਰੀ ਜਿਹਨੂੰ ਹਿੰਦੀ ਚ ਕਸਤੂਰੀ ਕਹਿੰਦੇ ਨੇ, ਕਥੂਰੀ ਮੁਲਤਾਨ ਦੇ, ਕਿਉਂਕਿ ਪਾਕਪਟਨ ਦੇ ਸਨ ਬਾਬਾ ਫਰੀਦ ਰਹਿਣ ਵਾਲੇ ਜੀ। ਹੁਣ ਇਹ ਹਿਰਨ ਦੇ ਢਿੱਡ ਚ ਹੁੰਦੀ ਹੈ, ਔਰ ਬਹੁਤ ਦੂਰ ਤੱਕ ਖੁਸ਼ਬੂ ਹੁੰਦੀ ਹੈ, ਔਰ ਮਹਿੰਗੀ ਹੁੰਦੀ ਹੈ, ਪਤਾ ਨਹੀਂ ਕਿੰਨੇ 100 ਰੁਪਏ ਦਾ ਇੱਕ ਤੋਲਾ ਹੁੰਦਾ ਸੀ। ਸੋ ਬਾਬਾ ਫਰੀਦ ਕਹਿੰਦੇ ਨੇ ਵੀ ਰਾਤ ਨੂੰ ਕੋਈ ਕਸਤੂਰੀ ਵੰਡਣ ਵਾਲੇ ਆ ਗਏ, ਪਰ ਵੰਡੀ ਉਹਨਾਂ ਨੂੰ ਹੀ ਜਿਹੜੇ ਜਾਗਦੇ ਸੀ, ਜਿਹੜੇ ਸੁੱਤੇ ਸੀ ਉਹਨਾਂ ਨੂੰ ਕੀ ਮਿਲਣਾ ਸੀ, ਕੁਝ ਨਹੀਂ। ਸੋ ਉਹਨਾਂ ਨੇ ਕਿਹਾ ਵੀ ਜੀਵਨ ਦੇ ਵਿੱਚ ਜਿਹੜੀ ਰੱਬ ਦੀ ਯਾਦ ਹੈ, ਇਬਾਦਤ ਹੈ, ਇਹ ਕਸਤੂਰੀ ਹੈ, ਪਰ ਇਹ ਉਹਦੇ ਲਈ ਹੈ ਜਿਹੜੇ ਜਾਗਦੇ ਨੇ, ਜਿਹੜੇ ਜੁੜੇ ਹੋਏ ਨੇ, ਪੂਰੇ ਸਜਗ ਹੋ ਕੇ ਰੱਬ ਦੇ ਨਾਲ ਜੁੜੇ ਨੇ, ਜਿਨ੍ਹਾਂ ਨੈਣ ਨਿੰਦਰਾਵਲੇ, ਵੀ ਜਿਨ੍ਹਾਂ ਦੀਆਂ ਅੱਖਾਂ 'ਚ ਨੀਂਦ ਹੈ, ਸੁੱਤੇ ਹੋਏ ਨੇ, ਗਫਲਤ 'ਚ ਨੇ, ਮਾਇਆ 'ਚ ਨੇ, ਗਵਾਚੇ ਹੋਏ ਨੇ, ਧੰਦਿਆਂ 'ਚ ਗਵਾਚੇ ਹੋਏ ਨੇ ਜੀ। ਤਿਨਾ ਮਿਲਣ ਕੋ ਆਓ, ਉਹਨਾਂ ਨੂੰ ਕੀ ਮਿਲਣਾ ਕੁਝ। ਸੋ ਸੁੱਤਿਆਂ ਨੂੰ ਨਹੀਂ, ਮਤਲਬ ਇਹੀ ਹੈ ਕਿ ਜਿਵੇਂ ਕਬੀਰ ਸਾਹਿਬ ਦਾ ਇੱਕ ਥਾਂ ਤੇ ਹੈ ਕਿ ਭਾਈ ਉੱਠ ਕੇ ਉਸ ਰੱਬ ਨੂੰ ਯਾਦ ਕਰ, ਇੱਕ ਦਿਨ ਸੋਵਨ ਹੋਏਗੋ ਲਾਮੇ ਗੋਡ ਪਸਾਰ, ਇੱਕ ਦਿਨ ਉਹ ਲੰਮੇ ਗੋਡੇ ਕਰ ਪਸਾਰ ਕੇ ਸੋਏਗਾ। ਸੋ ਇਹ ਜਾਗਣ ਦੀ ਗੱਲ ਹੈ। ਵੈਸੇ ਤਾਂ ਆਮ ਜੀਵਨ 6-7 ਘੰਟੇ ਦੀ ਨੀਂਦ ਚਾਹੀਦੀ ਹੈ, ਪਰ ਇਹ ਮਾਇਆ ਦੀ ਨੀਂਦ ਹੈ ਜਿਹਦੇ ਚ ਅਸੀਂ ਬਹੁਤ ਸਾਰੇ ਸੁੱਤੇ ਹੋਏ ਹਾਂ ਜੀ। ਔਰ ਇਸ ਸਾਰੇ ਚੋਂ ਫਿਰ ਬਾਬਾ ਫਰੀਦ ਕਿ ਦੁਨੀਆ ਦੇ ਵਿੱਚ ਕਿਵੇਂ ਲੋਕ ਦੁਨਿਆਵੀ ਧੰਦਿਆਂ 'ਚ ਫਸ ਕੇ ਦੁਖੀ ਹੋ ਰਹੇ ਨੇ, ਪਰ ਜਿੱਥੇ ਖੁਸ਼ੀ ਹੈ, ਜਿੱਥੇ ਸੁੱਖ ਹੈ, ਉਸ ਵੱਲ ਉਹ ਧਿਆਨ ਨਹੀਂ ਕਰਦੇ। ਫਰੀਦਾ ਮੈਂ ਜਾਣਿਆ ਦੁੱਖ ਮੁਝ ਕੋ, ਦੁੱਖ ਸਬਾਇਆ ਜਗ, ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਬਾਬਾ ਫਰੀਦ ਕਹਿੰਦੇ ਨੇ ਕਿ ਮੈਂ ਇਹ ਸਮਝਦਾ ਸੀ ਕਿ ਦੁੱਖ ਮੈਨੂੰ ਹੈ, ਇਹ ਵਿਛੋੜੇ ਦੇ ਦੁੱਖ ਦੀ ਗੱਲ ਹੈ, ਪਰ ਜਦੋਂ ਉੱਚੇ ਚੜ ਕੇ ਦੇਖਿਆ, ਜਦੋਂ ਮੇਰੀ ਸੁਰਤ, ਮੈਂ ਰੱਬ ਨਾਲ ਜੁੜਿਆ, ਔਰ ਮੈਨੂੰ ਇਸ ਗੱਲ ਦੀ ਸਮਝ ਆਈ ਕਿ ਘਰ ਘਰ ਇਹ ਅੱਗ, ਕਿ ਜਿਹੜੇ ਵੀ ਇਸ ਮਾਇਆ ਦੇ ਪਿਆਰ 'ਚ ਦਾਤਾਂ ਜਿਹੜੀਆਂ ਰੱਬ ਦੀਆਂ ਨੇ, ਦਾਤ ਪਿਆਰੀ ਵਿਸਰਿਆ ਦਾਤਾਰ, ਜਿਹਨੇ ਇਹ ਦਾਤਾਂ ਦਿੱਤੀਆਂ ਸੀ, ਗਿਫਟ ਦਿੱਤੀਆਂ ਸੀ, ਅਨਾਇਤ ਕੀਤੀ ਸੀ, ਉਹ ਰੱਬ ਭੁੱਲ ਗਿਆ ਤੇ ਉਹਨਾਂ ਚੀਜ਼ਾਂ ਦੇ ਨਾਲ ਚੰਬੜ ਗਏ। ਤੇ ਬਾਬਾ ਫਰੀਦ ਕਹਿੰਦੇ ਨੇ ਕਿ ਮੈਂ ਦੇਖਿਆ ਵੀ 4 ਚਫੇਰੇ ਇਹ ਦੁੱਖ ਦੀ ਅੱਗ ਹੈ। ਹੁਣ ਕਿਉਂਕਿ ਇੱਥੇ ਹੱਲ ਨਹੀਂ ਆਇਆ, ਬੇਸ਼ੱਕ ਉਹਦੇ ਚ ਬਿਲਟਨ ਹੈ, ਤੇ ਗੁਰੂ ਅਰਜਨ ਸਾਹਿਬ ਨੇ ਅਗਲੇ 2 ਸ਼ਲੋਕ ਫਰੀਦ ਜੀ ਨੂੰ ਜਿਹੜਾ ਉਹ ਅਰਪਣ ਕਰਦਿਆਂ ਫਰਮਾਇਆ, ਮਹੱਲਾ 5ਵਾਂ, ਫਰੀਦਾ ਭੂਮ ਰੰਗਾਵਲੀ ਮੰਝ ਵਸੂਲਾ ਬਾਗ, ਜੋ ਜਨ ਪੀਰ ਨਵਾਜਿਆ ਤਿਨਾ ਅੰਚ ਨਾ ਲਾਗ।
ਕਿ ਫਰੀਦ ਜੀ ਤੁਸੀਂ ਠੀਕ ਕਿਹਾ ਕਿ ਇਹ ਬੇਸ਼ੱਕ ਇਹ ਸਾਰੀ ਧਰਤੀ ਬੜੀ ਰੰਗਾਵਲੀ ਹੈ, ਰੰਗਾਂ ਨਾਲ ਭਰੀ ਹੋਈ, ਰੱਬ ਦੀ ਰਚੀ ਹੋਈ ਹੈ, ਪਰ ਇਸ ਦੇ ਵਿੱਚ ਜਿਹੜਾ ਮੱਝ ਸੈਂਟਰ ਨੂੰ ਕਹਿੰਦੇ ਨੇ ਮੰਝ ਵਸੂਲਾ ਬਾਗ, ਵਸੂਲ ਕਹਿੰਦੇ ਨੇ ਵਿਸ਼ ਵਾਲਾ, ਜ਼ਹਿਰ ਵਾਲਾ ਜੀ, ਮਾਇਆ ਰੂਪੀ ਜ਼ਹਿਰ ਵਾਲਾ ਬਾਗ, ਇਸ ਬਾਗ ਦੇ ਵਿੱਚ ਜਿਹੜਾ ਹੈ ਸੈਂਟਰ, ਉਸ ਦੇ ਵਿੱਚ ਉਹ ਪਕੜ ਹੈ ਜਿਹੜੀ ਸਾਨੂੰ ਆਪਣੇ ਚ ਦਬੋਚ ਲੈਂਦੀ ਹੈ। ਪਰ ਜੋ ਜਨ ਪੀਰ ਨਵਾਜਿਆ, ਕਿ ਜਿਸ ਦੇ ਉੱਤੇ ਰੱਬ ਦੇ ਪਿਆਰੇ ਦੀ ਅੱਖ ਪਈ, ਉਹਨੂੰ ਨਵਾਜ਼ਿਸ਼ ਮਿਲੀ, ਉਸ ਦੇ ਨਾਲ ਉਸ ਨੇ ਉਹਨੂੰ ਸਾਥ ਦਿੱਤਾ, ਉਸ ਦੇ ਉੱਤੇ ਮਿਹਰ ਕੀਤੀ, ਤਿੰਨਾਂ ਅੰਚ ਨਾ ਲਾਗ, ਅੰਚ ਕਹਿੰਦੇ ਨੇ ਸੇਕ ਨੂੰ, ਅੱਗ ਜੀ, ਕਿ ਵੀ ਭਾਵੇਂ ਮਾਇਆ ਨੇ ਇਸ ਦੁਨੀਆ ਦੇ ਵੱਡੇ ਹਿੱਸੇ ਨੂੰ ਗ੍ਰਸਿਆ ਹੋਇਆ ਹੈ, ਪਰ ਜਿਹੜਾ ਰੱਬ ਦੇ ਨਾਲ ਜੁੜਿਆ ਹੋਇਆ ਮੁਰਸ਼ਦ ਹੈ, ਜਿਹੜਾ ਰੱਬ ਦੇ ਨਾਲ ਜੋੜਦਾ ਹੈ, ਜਾਂ ਜਿਹੜਾ ਰੱਬ ਨਾਲ ਜੁੜਿਆ ਹੋਇਆ ਹੈ, ਜਿਹਨੂੰ ਉਹਦਾ ਸਾਥ ਮਿਲ ਗਿਆ, ਤਿੰਨਾਂ ਅੰਚ ਨਾ ਲਾਗ, ਉਹਨੂੰ ਕੋਈ ਵੀ ਸੇਕ ਨਹੀਂ ਲੱਗੇਗਾ। ਔਰ ਇਸ ਦੇ ਨਾਲ ਫਿਰ ਮਹੱਲਾ ਪੰਜਵਾਂ ਚ ਫਰੀਦਾ ਉਮਰ ਸੁਹਾਵੜੀ ਸੰਗ ਸੁਵਨੜੀ ਦੇ ਵਿਰਲੇ ਕਈ ਪਾਈਨ ਜਿਨ੍ਹਾਂ ਪਿਆਰੇ ਨੇ, ਕਿ ਗੁਰੂ ਅਰਜਨ ਸਾਹਿਬ ਫਰਮਾਉਂਦੇ ਨੇ ਫਰੀਦ ਜੀ ਇਹ ਰੱਬ ਨੇ ਕਿੰਨੀ ਸੋਹਣੀ ਉਮਰ ਦਿੱਤੀ, ਫਰੀਦਾ ਉਮਰ ਸੁਹਾਵੜੀ ਜੀ, ਕਿੰਨੀ ਸੋਹਣੀ ਉਮਰ, ਤੇ ਨਾਲ ਹੀ ਸੰਗ ਸੁਵਨੜੀ ਦੇ, ਵਨ ਹੁੰਦਾ ਰੰਗ, ਸੁਵੰਨੇ ਜਦੋਂ ਅਸੀਂ ਕਹਿੰਦੇ ਹਾਂ ਕਿ ਵਨ ਸਵੰਨੇ ਵੱਖ-ਵੱਖ ਰੰਗਾਂ ਵਾਲੇ, ਕਿ ਸੰਗ ਸੁਵਨੜੀ ਦੇ ਉਸ ਰੱਬ ਨੇ ਇਹ ਸੋਹਣੇ ਸੰਸਾਰ ਦੇ ਵਿੱਚ ਕਿੰਨੀ ਸੋਹਣੀ ਦੇਹ ਸਾਨੂੰ ਦਿੱਤੀ, ਕਿੰਨਾ ਸੋਹਣਾ ਸਰੀਰ ਦਿੱਤਾ ਹੈ, ਵਿਰਲੇ ਕਈ ਪਾਈਨ। ਹੁਣ ਇਸ ਦੇਹ ਦੇ ਅਸਲ ਤੱਤ ਨੂੰ ਵਿਰਲੇ ਨੇ ਜਿਨ੍ਹਾਂ ਨੇ ਹਾਸਲ ਕੀਤਾ, ਔਰ ਉਹ ਨੇ ਜਿਨ੍ਹਾਂ ਪਿਆਰੇ ਨੇ, ਕਿ ਜਿਨ੍ਹਾਂ ਦਾ ਆਪਣੇ ਪਿਆਰੇ ਦੇ ਨਾਲ ਨੇਹ ਹੈ, ਮੁਹੱਬਤ ਹੈ, ਪਿਆਰੇ ਦੇ ਨਾਲ ਪ੍ਰੇਮ ਹੈ, ਪਿਆਰੇ ਨਾਲ ਜੁੜੇ ਹੋਏ ਨੇ, ਪਿਆਰੇ ਦੀ ਇਬਾਦਤ ਚ ਨੇ, ਉਹ ਸੱਚਮੁੱਚ ਇਸ਼ਕ ਹਕੀਕੀ ਕਰਦੇ ਨੇ। ਵਿਰਲੇ ਕਈ ਪਾਏ, ਬੇਸ਼ੱਕ ਉਹ ਵਿਰਲੇ ਨੇ, ਜਗ ਮੈਂ ਉੱਤਮ ਕਾਂਢੀਏ ਵਿਰਲੇ ਕਈ ਕੇ, ਪਰ ਜਿਹੜੇ ਨੇ ਉਹੀ ਅਲਟੀਮੇਟਲੀ ਇਸ ਸੰਸਾਰ ਚੋਂ ਆਪਣੇ ਜੀਵਨ ਨੂੰ ਸਫਲ ਕਰਕੇ ਜਾਂਦੇ ਨੇ। ਸੋ ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਰੇ ਦਰਸ਼ਕਾਂ ਨਾਲ ਸਾਂਝਾ ਕੀਤਾ, ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੇ ਰਾਏ ਤੇ ਸੁਝਾਅ ਭੇਜੇ ਨੇ, ਤਾਂ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ, ਤਦ ਤੱਕ ਲਈ ਮੈਨੂੰ ਤੇ ਆਪਣੇ ਨਾਲ ਆਗਿਆ ਦਿਓ। ਦੇਖਦੀ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।